ਅਗਲੀ ਖਬਰ ਕਨੈਟੀਕਟ ਤੋਂ ਆ ਰਹੀ ਹੈ, ਜਿਹੜੀ ਕਿ ਸਿੱਖਾਂ ਦੇ ਸੰਬੰਧ ਦੇ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ ਕਨੈਟੀਕਟ ਦੀ ਜਨਰਲ ਜਿਹੜੀ ਅਸੈਂਬਲੀ ਆ, ਉਹਨਾਂ ਨੇ ਸਟੇਟ ਆਫ ਕਨੈਟੀਕਟ ਦੀ 36ਵੀਂ ਐਨੀਵਰਸਰੀ ਡੈਕਲੇਰੇਸ਼ਨ ਆਫ ਸਿੱਖ ਇੰਡੀਪੈਂਡੈਂਸ ਦੀ ਉਸ ਨੂੰ ਜਿਹੜਾ ਆ ਮਾਨਤਾ ਦਿੱਤੀ ਸੀ। ਉਸ ਮਾਨਤਾ ਦੇਣ ਤੋਂ ਬਾਅਦ ਜਿਹੜੀ ਇੰਡੀਆ ਦੀ ਸਰਕਾਰ ਆ, ਇੰਡੀਆ ਦੀ ਐਮਬੈਸੀ ਆ, ਉਹ ਕਾਫੀ ਔਖੀ ਹੋਈ ਤੇ ਇੰਡੀਆ ਦੇ ਜਿਹੜੇ ਕੌਂਸਲਰ ਜਨਰਲ ਹੈਗੇ ਆ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਵੀ ਇਹ ਇੰਡੀਆ ਦੇ ਜਿਹੜੀ ਇੰਟਰਨਲ ਮੈਟਰ ਆ ਉਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤੁਸੀਂ ਮੱਲੋ ਮੱਲੀ ਐਂਟਰੀ ਕਰ ਰਹੇ ਹੋ। ਸੋ ਕਨੈਟੀਕਟ ਦੇ ਵਿੱਚ ਸਿੱਖ ਜਿਹੜੇ ਆ ਕਾਫੀ ਵਧੀਆ ਕੰਮ ਕਰਦੇ ਰਹਿੰਦੇ ਆ। ਪਿੱਛੇ ਜਿਹਾ ਮਿਊਜ਼ੀਅਮ ਵੀ ਲਾਈ ਸੀ, ਚਾਹੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਗੱਲ ਸੀ, ਉਹ ਉੱਥੇ ਇਦਾਂ ਦਾ ਕੰਮ ਹੁੰਦਾ ਰਹਿੰਦਾ ਹੈਗਾ। ਸਟੇਟ ਆਫ ਕਨੈਟੀਕਟ ਨੇ ਜਨਰਲ ਅਸੈਂਬਲੀ ਦੇ ਵਿੱਚ ਇਹ ਸਾਈਟ ਕੀਤਾ, ਰਿਕੋਗਨਾਈਜ਼ ਕੀਤਾ ਵੀ ਅਪ੍ਰੈਲ 29 1986 ਨੂੰ ਸਿੱਖ ਨੇਸ਼ਨ ਨੇ, ਜਦੋਂ ਉਹਨਾਂ ਨੇ ਸਰਬੱਤ ਖਾਲਸਾ ਸੱਦਿਆ ਸੀ, ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਡਿਕਲੇਅਰ ਕਰ ਦਿੱਤਾ ਸੀ। ਜੀ ਬਿਲਕੁਲ। ਸੋ ਨਿਸ਼ਾਨ ਸਾਹਿਬ ਵੀ ਉੱਥੇ ਉਸ ਦਿਨ ਜਿਹੜਾ ਹਰਜੋਤ ਸਿੰਘ ਜੀ ਚਲਾਇਆ ਗਿਆ ਸੀ। ਸੋ 29 ਅਪ੍ਰੈਲ ਸਾਰੇ ਜਾਣੇ ਹਰਜੋਤ ਸਿੰਘ ਜੀ ਤੁਸੀਂ ਜਿੱਦਾਂ ਦੱਸਿਆ ਆ ਵੀ ਇਹ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਜੋਂ ਜਿਹੜਾ ਉਹ ਦਿਨ ਦੇਖਿਆ ਜਾਂਦਾ ਹੈਗਾ ਆ। ਤੇ ਸਿਟੀ ਹਾਲ ਦੇ ਬਾਹਰ ਉੱਥੇ ਜਿਹੜਾ ਫਲੈਗ ਆ ਨਿਸ਼ਾਨ ਸਾਹਿਬ ਆ ਉਹ ਚੜਾਇਆ ਗਿਆ ਸੀਗਾ। ਜਿਹੜੀ ਉੱਥੇ ਦੀ ਲੋਕਲ ਅਖਬਾਰ ਆ ਉਸ ਨੂੰ ਪੰਜਾਬ ਫਲੈਗ ਦੇ ਵਜੋਂ ਵੀ ਦੱਸ ਰਹੀ ਹੈਗੀ ਆ। ਸੋ ਉੱਥੇ ਨਾਰਵਿਚ ਦੇ ਵਿੱਚ ਹੀ ਹਰਜੋਤ ਸਿੰਘ ਜੀ ਆਈ ਥਿੰਕ ਸਵਰਨਜੀਤ ਸਿੰਘ ਜਿਹੜੇ ਆ ਉਹ ਉੱਥੇ ਜਿੱਤ ਕੇ ਸਿਟੀ ਕੌਂਸਲ ਦੇ ਵਿੱਚ ਪਹੁੰਚੇ ਸੀਗੇ ਕਨੈਟੀਕਟ ਦੇ ਵਿੱਚ ਹੀ। ਸੋ ਜਿੱਦਾਂ ਤੁਸੀਂ ਕਿਹਾ ਵੀ ਭਾਰਤੀ ਇਸ ਟਾਈਮ ਅਖਬਾਰ ਆ ਇਸ ਖਬਰ ਤੋਂ ਬਾਅਦ ਦੇ ਵਿੱਚ ਬੜੇ ਬੁਖਲਾਏ ਨੇ ਤੇ ਉਹਨਾਂ ਨੂੰ ਭੰਬਲ ਭੂਸੇ ਜਿਹੜਾ ਉਹ ਪਿਆ ਆ ਵੀ ਬਣ ਜਿਹੜਾ ਆ ਉੱਥੇ ਕੀ ਗਿਆ। 5 ਲੱਖ ਤੋਂ ਵੱਧ ਸਿੱਖ ਕਹਿੰਦੇ ਅਮਰੀਕਾ ਦੇ ਵਿੱਚ ਇਸ ਟਾਈਮ ਰਹਿੰਦੇ ਆ। ਹੋ ਸਕਦੇ ਵੀ ਆਂਕੜਾ ਹੋਰ ਵੀ ਇਸ ਤੋਂ ਵੱਧ ਹੋਵੇ, ਪਰ ਇਹ ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਸਟੇਟ ਆ ਕਹਿ ਸਕਦੇ ਵੀ ਇੰਡੀਆ ਆ, ਉਸ ਨੂੰ ਜ਼ਰੂਰ ਉਹ ਕੋਸ਼ਿਸ਼ ਕਰਨਗੇ ਵੀ ਇੱਦਾਂ ਦੀ ਚੀਜ਼ ਦੇ ਉੱਤੇ ਰੋਕ ਲੱਗੇ। ਯਾਦ ਹੋਣਾ ਹਰਜੋਤ ਸਿੰਘ ਜੀ ਇੱਕ ਦੀ ਜਿਹੜੇ ਸੰਤਾਂ ਦੀ ਤਸਵੀਰ ਵੀ ਇੱਕ ਲਾਇਬ੍ਰੇਰੀ 'ਚ ਲੱਗੀ ਸੀ, ਪਰ ਇੰਡੀਆ ਦੀ ਦਖਲਅੰਦਾਜ਼ੀ ਤੋਂ ਬਾਅਦ ਦੇ ਵਿੱਚ ਉਸ ਨੂੰ ਉੱਥੋਂ ਉਤਾਰ ਦਿੱਤਾ ਗਿਆ ਸੀਗਾ। ਹੁਣ ਇਹ ਆ ਵੀ ਉੱਥੋਂ ਦੇ ਸਿੱਖਾਂ ਨੂੰ ਤੇ ਬਾਕੀ ਜਿਹੜੇ ਵਸਦੇ ਨੇ ਸਿੱਖ ਪੂਰੇ ਅਮਰੀਕਾ 'ਚ, ਉਹਨਾਂ ਨੂੰ ਕਨੈਟੀਕਟ ਦੇ ਇਹਨਾਂ ਸਿੱਖਾਂ ਦਾ ਪੂਰਾ ਸਾਥ ਦੇਣਾ ਚਾਹੀਦਾ। ਇਸ ਚੀਜ਼ ਦੇ ਲਈ ਡਟ ਕੇ ਸਾਥ ਦੇਣ ਦੀ ਜਿਹੜੀ ਜ਼ਰੂਰਤ ਆ, ਤਾਂ ਜੋ ਜਿਹੜਾ ਇਹ ਪ੍ਰੋਕਲੇਮੇਸ਼ਨ ਆਈ ਆ ਉੱਥੋਂ ਉਸ ਦੇ ਲਈ ਜਿਹੜੀ ਆ ਜੀ ਤੋੜ ਮਿਹਨਤ ਕਰਕੇ ਕੰਮ ਕਰਵਾਇਆ ਵੀ ਉਸ ਦੇ ਵਿੱਚ ਡਟੇ ਰਹਿਣ। ਜੀ ਅਗਲੀ ਖਬਰ ਕਨੈਟੀਕਟ ਤੋਂ ਆ ਰਹੀ ਹੈ, ਜਿਹੜੀ ਕਿ ਸਿੱਖਾਂ ਦੇ ਸੰਬੰਧ ਦੇ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ ਕਨੈਟੀਕਟ ਦੀ ਜਨਰਲ ਜਿਹੜੀ ਅਸੈਂਬਲੀ ਆ, ਉਹਨਾਂ ਨੇ ਸਟੇਟ ਆਫ ਕਨੈਟੀਕਟ ਦੀ 36ਵੀਂ ਐਨੀਵਰਸਰੀ ਡੈਕਲੇਰੇਸ਼ਨ ਆਫ ਸਿੱਖ ਇੰਡੀਪੈਂਡੈਂਸ ਦੀ ਉਸ ਨੂੰ ਜਿਹੜਾ ਆ ਮਾਨਤਾ ਦਿੱਤੀ ਸੀ। ਉਸ ਮਾਨਤਾ ਦੇਣ ਤੋਂ ਬਾਅਦ ਜਿਹੜੀ ਇੰਡੀਆ ਦੀ ਸਰਕਾਰ ਆ, ਇੰਡੀਆ ਦੀ ਐਮਬੈਸੀ ਆ, ਉਹ ਕਾਫੀ ਔਖੀ ਹੋਈ ਤੇ ਇੰਡੀਆ ਦੇ ਜਿਹੜੇ ਕੌਂਸਲਰ ਜਨਰਲ ਹੈਗੇ ਆ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਵੀ ਇਹ ਇੰਡੀਆ ਦੇ ਜਿਹੜੀ ਇੰਟਰਨਲ ਮੈਟਰ ਆ ਉਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤੁਸੀਂ ਮੱਲੋ ਮੱਲੀ ਐਂਟਰੀ ਕਰ ਰਹੇ ਹੋ। ਸੋ ਕਨੈਟੀਕਟ ਦੇ ਵਿੱਚ ਸਿੱਖ ਜਿਹੜੇ ਆ ਕਾਫੀ ਵਧੀਆ ਕੰਮ ਕਰਦੇ ਰਹਿੰਦੇ ਆ। ਪਿੱਛੇ ਜਿਹਾ ਮਿਊਜ਼ੀਅਮ ਵੀ ਲਾਈ ਸੀ, ਚਾਹੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਗੱਲ ਸੀ, ਉਹ ਉੱਥੇ ਇਦਾਂ ਦਾ ਕੰਮ ਹੁੰਦਾ ਰਹਿੰਦਾ ਹੈਗਾ। ਸਟੇਟ ਆਫ ਕਨੈਟੀਕਟ ਨੇ ਜਨਰਲ ਅਸੈਂਬਲੀ ਦੇ ਵਿੱਚ ਇਹ ਸਾਈਟ ਕੀਤਾ, ਰਿਕੋਗਨਾਈਜ਼ ਕੀਤਾ ਵੀ ਅਪ੍ਰੈਲ 29 1986 ਨੂੰ ਸਿੱਖ ਨੇਸ਼ਨ ਨੇ, ਜਦੋਂ ਉਹਨਾਂ ਨੇ ਸਰਬੱਤ ਖਾਲਸਾ ਸੱਦਿਆ ਸੀ, ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਡਿਕਲੇਅਰ ਕਰ ਦਿੱਤਾ ਸੀ। ਜੀ ਬਿਲਕੁਲ। ਸੋ ਨਿਸ਼ਾਨ ਸਾਹਿਬ ਵੀ ਉੱਥੇ ਉਸ ਦਿਨ ਜਿਹੜਾ ਹਰਜੋਤ ਸਿੰਘ ਜੀ ਚਲਾਇਆ ਗਿਆ ਸੀ। ਸੋ 29 ਅਪ੍ਰੈਲ ਸਾਰੇ ਜਾਣੇ ਹਰਜੋਤ ਸਿੰਘ ਜੀ ਤੁਸੀਂ ਜਿੱਦਾਂ ਦੱਸਿਆ ਆ ਵੀ ਇਹ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਵਜੋਂ ਜਿਹੜਾ ਉਹ ਦਿਨ ਦੇਖਿਆ ਜਾਂਦਾ ਹੈਗਾ ਆ। ਤੇ ਸਿਟੀ ਹਾਲ ਦੇ ਬਾਹਰ ਉੱਥੇ ਜਿਹੜਾ ਫਲੈਗ ਆ ਨਿਸ਼ਾਨ ਸਾਹਿਬ ਆ ਉਹ ਚੜਾਇਆ ਗਿਆ ਸੀਗਾ। ਜਿਹੜੀ ਉੱਥੇ ਦੀ ਲੋਕਲ ਅਖਬਾਰ ਆ ਉਸ ਨੂੰ ਪੰਜਾਬ ਫਲੈਗ ਦੇ ਵਜੋਂ ਵੀ ਦੱਸ ਰਹੀ ਹੈਗੀ ਆ। ਸੋ ਉੱਥੇ ਨਾਰਵਿਚ ਦੇ ਵਿੱਚ ਹੀ ਹਰਜੋਤ ਸਿੰਘ ਜੀ ਆਈ ਥਿੰਕ ਸਵਰਨਜੀਤ ਸਿੰਘ ਜਿਹੜੇ ਆ ਉਹ
ਉੱਥੇ ਜਿੱਤ ਕੇ ਸਿਟੀ ਕੌਂਸਲ ਦੇ ਵਿੱਚ ਪਹੁੰਚੇ ਸੀਗੇ ਕਨੈਕਟੀਕਟ ਦੇ ਵਿੱਚ ਹੀ। ਸੋ ਜਿੱਦਾਂ ਤੁਸੀਂ ਕਿਹਾ ਵੀ ਭਾਰਤੀ ਇਸ ਟਾਈਮ ਅਖਬਾਰ ਆ ਇਸ ਖਬਰ ਤੋਂ ਬਾਅਦ ਦੇ ਵਿੱਚ ਬੜੇ ਬੁਖਲਾਏ ਨੇ ਤੇ ਉਹਨਾਂ ਨੂੰ ਭੰਬਲ ਭੂਸੇ ਜਿਹੜਾ ਉਹ ਪਿਆ ਆ ਵੀ ਬਣ ਜਿਹੜਾ ਆ ਉੱਥੇ ਕੀ ਗਿਆ। 5 ਲੱਖ ਤੋਂ ਵੱਧ ਸਿੱਖ ਕਹਿੰਦੇ ਅਮਰੀਕਾ ਦੇ ਵਿੱਚ ਇਸ ਟਾਈਮ ਰਹਿੰਦੇ ਆ। ਹੋ ਸਕਦੇ ਵੀ ਆਂਕੜਾ ਹੋਰ ਵੀ ਇਸ ਤੋਂ ਵੱਧ ਹੋਵੇ, ਪਰ ਇਹ ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਸਟੇਟ ਆ ਕਹਿ ਸਕਦੇ ਵੀ ਇੰਡੀਆ ਆ ਉਸ ਨੂੰ ਜ਼ਰੂਰ ਉਹ ਕੋਸ਼ਿਸ਼ ਕਰਨਗੇ ਵੀ ਇੱਦਾਂ ਦੀ ਚੀਜ਼ ਦੇ ਉੱਤੇ ਰੋਕ ਲੱਗੇ। ਯਾਦ ਹੋਣਾ ਹਰਜੋਤ ਸਿੰਘ ਜੀ ਇੱਕ ਵਾਰੀ ਜਿਹੜੇ ਸੰਤਾਂ ਦੀ ਤਸਵੀਰ ਵੀ ਇੱਕ ਲਾਇਬ੍ਰੇਰੀ 'ਚ ਲੱਗੀ ਸੀ, ਪਰ ਇੰਡੀਆ ਦੀ ਦਖਲਅੰਦਾਜ਼ੀ ਤੋਂ ਬਾਅਦ ਦੇ ਵਿੱਚ ਉਸ ਨੂੰ ਉੱਥੋਂ ਉਤਾਰ ਦਿੱਤਾ ਗਿਆ ਸੀਗਾ। ਹੁਣ ਇਹ ਆ ਵੀ ਉੱਥੋਂ ਦੇ ਸਿੱਖਾਂ ਨੂੰ ਤੇ ਬਾਕੀ ਜਿਹੜੇ ਵਸਦੇ ਨੇ ਸਿੱਖ ਪੂਰੇ ਅਮਰੀਕਾ 'ਚ ਉਹਨਾਂ ਨੂੰ ਕਨੈਕਟੀਕਟ ਦੇ ਇਹਨਾਂ ਸਿੱਖਾਂ ਦਾ ਪੂਰਾ ਸਾਥ ਦੇਣਾ ਚਾਹੀਦਾ। ਇਸ ਚੀਜ਼ ਦੇ ਲਈ ਡਟ ਕੇ ਸਾਥ ਦੇਣ ਦੀ ਜਿਹੜੀ ਜ਼ਰੂਰਤ ਆ ਤਾਂ ਜੋ ਜਿਹੜਾ ਇਹ ਪ੍ਰੋਕਲੇਮੇਸ਼ਨ ਆਈ ਆ ਉੱਥੋਂ ਉਸ ਦੇ ਲਈ ਜਿਹੜੀ ਆ ਜੀ ਤੋੜ ਮਿਹਨਤ ਕਰਕੇ ਕੰਮ ਕਰਵਾਇਆ ਵੀ ਉਸ ਦੇ ਵਿੱਚ ਡਟੇ ਰਹਿਣ। ਜੀ